ਵੀਅਰਸ ਵੈਲਕਮ ਬੈਕ। ਹਾਂਜੀ ਡਾਕਟਰ ਸਾਹਿਬ, ਤੁਸੀਂ ਸਾਨੂੰ ਦੱਸੋ ਕਿ ਜੋ ਪੰਜਾਬ ਸਾਡਾ ਅਸ਼ਾਂਤ ਹੋ ਗਿਆ ਇਸ ਕੇਸ ਦੇ ਦੌਰਾਨ। ਹਾਂਜੀ, ਇਹ ਇੱਕ ਡੈਲੀਗੇਸ਼ਨ ਪੰਜਾਬ ਦੇ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀਆਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ, ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਖਦੇਵ ਸਿੰਘ ਢੀਂਡਸਾ ਜੀ, ਬਲਵਿੰਦਰ ਸਿੰਘ ਭੂੰਦੜ, ਡਾਕਟਰ ਰਤਨ ਸਿੰਘ ਅਜਨਾਲਾ ਜੀ, ਨਰੇਸ਼ ਗੁਜਰਾਲ, ਇਹ ਸਾਰੇ ਪ੍ਰੈਜ਼ੀਡੈਂਟ ਨੂੰ ਮਿਲੇ। ਚਲੋ ਚੰਗੀ ਗੱਲ ਹੈ, ਉਹਨਾਂ ਨੂੰ ਵੀ ਲੱਗਦਾ ਹੈ ਕਿ ਕੌਮ ਇਕੱਠੀ ਹੈ ਅਤੇ ਜੇ ਅਸੀਂ ਇਸ ਵੇਲੇ ਬਾਹਰ ਰਹੇ ਤਾਂ ਫਿਰ ਸਾਡੀ ਅਸਲੀਅਤ ਜ਼ਾਹਰ ਹੋਏਗੀ ਜੀ। ਔਰ ਲੇਕਿਨ ਦੋ ਚੀਜ਼ਾਂ ਜਿਹੜਾ ਉਹਨਾਂ ਨੇ ਮੈਮੋਰੈਂਡਮ ਦਿੱਤਾ ਹੈ ਬੜਾ ਲੰਬਾ ਚੌੜਾ ਹੈ, ਦੋ ਚੀਜ਼ਾਂ ਜਿਹੜੀਆਂ ਨੇ ਉਹਦੇ 'ਚ ਇਤਰਾਜ਼ਯੋਗ ਨੇ ਜੀ। ਪਹਿਲੀ ਗੱਲ ਕਿ ਉਹਨਾਂ ਨੇ ਆਪਣਾ ਕੇਸ ਇਸ ਗੱਲ 'ਤੇ ਬਿਲਟ ਨਹੀਂ ਕੀਤਾ ਕਿ ਬਈ ਇਹ ਬਿਲਕੁਲ ਨਿਰਦੋਸ਼ ਹੈ ਜੀ, ਝੂਠੇ ਕੇਸ 'ਚ ਇਹਨੂੰ ਫਸਾਇਆ ਔਰ ਇਹਨੂੰ ਛੱਡਿਆ ਜਾਏ। ਇਸ ਦੇ ਉਲਟ ਦਲੀਲ ਇਹ ਦਿੱਤੀ ਗਈ ਹੈ, ਜਿਹੜੇ ਉਹਨਾਂ ਦੇ ਸ਼ਬਦ ਨੇ ਕਿ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੀ ਸਜ਼ਾ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਪੈਦਾ ਹੋਣ ਦੇ ਡਰ ਤੋਂ ਇਲਾਵਾ ਰਾਜ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਵਿਚਾਰਾਂ ਦੇ ਵਿਰੋਧੀਆਂ ਲਈ ਨਵਾਂ ਆਧਾਰ ਪੈਦਾ ਹੋਣ ਦੀ ਸੰਭਾਵਨਾ ਹੈ ਜੀ। ਹੁਣ ਉਹ ਇਹ ਕਹਿ ਰਹੇ ਨੇ, ਉਹਦੇ 'ਚ ਕੋਈ ਉਹਨਾਂ ਦੇ ਇਨੋਸੈਂਟ ਜਾਂ ਦੂਜੇ ਹੋਣ 'ਤੇ ਕੇਸ ਬਿਲਟ ਨਹੀਂ ਕੀਤਾ ਕਿ ਜੀ ਜੇ ਤੁਸੀਂ ਫਾਂਸੀ ਦੀ ਸਜ਼ਾ ਦੇ ਦਿੱਤੀ ਕਿ ਜਿਹੜਾ ਸਾਡੀ ਇੱਕ ਸਦਭਾਵਨਾ ਕੀ ਹੈ, ਹਿੰਦੂਆਂ ਦੇ ਅੱਗੇ ਸਰੈਂਡਰ ਜਿਹੜਾ ਕੀਤਾ ਹੋਇਆ ਹਿੰਦੂਤਵੀਆਂ ਦੇ ਅੱਗੇ ਜੀ। ਔਰ ਇਹ ਕਹਿ ਰਹੇ ਨੇ ਜੀ ਇਹ ਖਾਲਿਸਤਾਨੀ ਵਾਪਸ ਆ ਜਾਣਗੇ। ਇਸ ਆਰਗੂਮੈਂਟ ਦੀ ਸਪਿਰਿਟ ਇਹ ਹੈ ਕਿ ਜੇ ਤੁਸੀਂ ਫਾਂਸੀ ਦਿੱਤੀ ਤਾਂ ਖਾਲਿਸਤਾਨ ਦੀ ਮੂਵਮੈਂਟ, ਆਜ਼ਾਦੀ ਦੀ ਮੂਵਮੈਂਟ ਵਾਪਸ ਆਏਗੀ। ਸੋ ਹੁਣ ਇਹ ਅਕਾਲੀ ਦਲ ਜਿਹੜਾ ਪੰਥ ਦਾ ਝੰਡਾ ਬਰਦਾਰ ਰਿਹਾ ਹੋਏ, ਧਰਮ ਯੁੱਧ ਮੋਰਚਾ ਅਤੇ ਦੂਸਰੇ ਦੇ ਥੱਲੇ ਜੇਲ੍ਹਾਂ ਦੇ ਵਿੱਚ ਝੋਕਿਆ ਹੋਏ, ਇਹੀ ਬਾਦਲ ਜਿਹਨੇ ਜੂਨ 84 ਦੇ ਘੱਲੂਘਾਰੇ ਵੇਲੇ BBC ਨੂੰ ਇੰਟਰਵਿਊ ਦਿੱਤਾ ਹੋਏ ਕਿ ਫੌਜੀ ਛੱਡ ਦੇਣ ਆਪਣੀਆਂ ਨੌਕਰੀਆਂ, ਬੈਰਕਾਂ ਛੱਡ ਦੇਣ, ਅਫਸਰ ਰਿਜ਼ਾਈਨ ਕਰ ਦੇਣ, ਅੱਜ ਬਜਾਏ ਕਿ ਇਹ ਇਮਾਨਦਾਰੀ ਨਾਲ ਕੌਮ ਦੀ ਸਟਰੈਂਥ ਦੇ ਬਿਹਾਫ ਦੇ ਉੱਤੇ ਪਲੀਡ ਕਰਦਾ ਹੈ, ਇਹਨੂੰ ਐਜ਼ ਏ ਥ੍ਰੈਟ ਇਸਤੇਮਾਲ ਕਰ ਰਿਹਾ। ਔਰ ਦੂਸਰੀ ਜਿਹੜੀ ਇਹਨਾਂ ਦੇ ਲਈ ਸ਼ਰਮਨਾਕ ਗੱਲ ਹੈ ਕਿ ਉਸ ਮੈਮੋਰੈਂਡਮ ਦੇ ਵਿੱਚ ਉਹ ਕਹਿੰਦੇ ਨੇ ਜੀ ਕਿ ਇਹ ਉਸ ਦੀ 74 ਸਾਲਾ ਬਦਕਿਸਮਤ ਮਾਂ ਜਿਸ ਦਾ ਪਤੀ 1994 ਤੋਂ ਹੀ ਗੁੰਮ ਹੈ, ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਦੌਰਾਨ ਆਪਣੇ ਪੁੱਤਰ ਨੂੰ ਫਾਂਸੀ ਲੱਗਦਿਆਂ ਦੇਖੇਗੀ। ਹੁਣ ਇਹਨਾਂ ਨੂੰ ਨਹੀਂ ਪਤਾ ਹੈ ਵੀ ਉਸ ਦੇ ਪਿਤਾ ਨੂੰ ਕਿਹਨੇ ਮਾਰਿਆ ਜੀ। ਇਹ ਉਸੇ ਸੁਮੇਧ ਸੈਣੀ ਨੂੰ ਜਿਹਨੂੰ ਇਹਨਾਂ ਨੇ ਇਹਦੇ ਬਾਵਜੂਦ ਕਿ ਸੁਮੇਧ ਸੈਣੀ ਨੇ ਪ੍ਰੋਫੈਸਰ ਭੁੱਲਰ ਦੇ ਪਿਤਾ, ਉਹਨਾਂ ਦੇ ਮਾਸੜ ਨੂੰ ਚੁੱਕ ਕੇ ਟੌਰਚਰ ਕਰਕੇ ਮਾਰਿਆ, ਉਸ ਨੂੰ ਪੁਲਿਸ ਦਾ ਮੁਖੀ ਬਣਾਇਆ ਹੋਇਆ। ਔਰ ਇਹੀ ਪੰਜਾਬ ਦਾ ਜਿਹੜਾ ਬਾਦਲ ਸਰਕਾਰ ਹੈ, ਇਹਨਾਂ ਨੇ 2004 ਦੇ ਵਿੱਚ ਜਿਹੜਾ ਇਸ ਕਿਸਮ ਦੀ ਜਿਹੜੀ ਆ ਕਮਿਟਮੈਂਟ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਹੋਈ ਹੈ ਔਰ ਉਹਦੇ 'ਚ ਸੁਮੇਧ ਸੈਣੀ ਦੇ ਖਿਲਾਫ CBI ਕੇਸ ਕਰ ਰਹੀ ਸੀ ਔਰ ਬਾਦਲ ਨੇ ਕਿਹਾ ਕਿ ਜੀ ਇਹ ਬਹੁਤ ਇਮਾਨਦਾਰ ਅਫਸਰ ਹੈ ਔਰ ਇਹ ਆਤੰਕਵਾਦੀ ਹੈ ਜੀ। ਔਰ ਹੁਣ ਇਹ ਕਹਿ ਰਹੇ ਨੇ ਕਿ ਜੀ ਉਹਦਾ ਪਿਤਾ ਗੁੰਮ ਹੈ। ਗੁੰਮ ਕਿੱਥੇ ਹੈ? ਸੋ ਇਹ ਜਿਹੜਾ ਇੰਨਾ ਵੱਡਾ ਝੂਠ ਹੈ, ਇਹ ਆਪਣੇ ਆਪ 'ਚ ਹੀ ਸਾਬਤ ਕਰਦਾ ਹੈ ਵੀ ਇਹਨਾਂ ਦੇ ਵੀ ਜਿਹੜਾ ਪਾਪਾਂ ਦਾ ਬੇੜਾ ਹੈ ਉਹ ਭਰਿਆ ਹੋਇਆ ਹੈ। ਇਹ ਤਾਂ ਕੌਮ ਆਪਣੀ ਸਟਰੈਂਥ ਦੇ ਨਾਲ ਭੁੱਲਰ ਨੂੰ ਤਾਂ ਬਚਾਏਗੀ, ਪਰ ਇਹ ਵੀ ਜਿਹੜੇ ਨੇ ਇਹ ਐਕਸਪੋਜ਼ ਕੀਤੇ ਜਾਣਗੇ ਆਉਣ ਵਾਲੇ ਸਮੇਂ 'ਚ। ਬਹੁਤ ਦੇਰ ਕੋਈ ਕੌਮ ਨੂੰ ਗੁੰਮਰਾਹ ਨਹੀਂ ਕਰ ਸਕਿਆ, ਬੀਤੇ ਦਾ ਇਤਿਹਾਸ ਤਾਂ ਇਹੀ ਹੈ ਤੇ ਇਹ ਨਹੀਂ ਲੱਗਦਾ ਹੈ ਕਿ ਵੀ ਇਹ ਇਸ ਕਿਸਮ ਦੀ ਕਰਤੂਤ ਕਰਕੇ ਬਚ ਕੇ ਨਿਕਲ ਜਾਣਗੇ ਜੀ। ਡਾਕਟਰ ਸਾਹਿਬ, ਸਿੱਖਸ ਫਾਰ ਜਸਟਿਸ ਜਥੇਬੰਦੀ ਨੇ ਦੋਹਰੇ ਮਾਪਦੰਡ ਲਈ ਬਾਦਲ ਸਰਕਾਰ ਦੀ ਆਲੋਚਨਾ ਕੀਤੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹੀ ਜਿਹੜਾ ਆਰਗੂਮੈਂਟ ਮੈਂ ਆਲਰੇਡੀ ਦੇ ਕੇ ਹਟਿਆ, ਸਿੱਖਸ ਫਾਰ ਜਸਟਿਸ ਨੇ ਇਸ ਨੂੰ ਬੜੀ ਸਟਰੋਂਗਲੀ ਲਿਆ ਆਰਗੂਮੈਂਟ ਨੂੰ। ਉਹਨਾਂ ਨੇ ਉਹਦੇ ਪੂਰੀ ਸਟੇਟਮੈਂਟ ਕੋਟ ਕੀਤੀ ਹੈ ਕਿ 2009 'ਚ ਸੈਣੀ ਦੇ ਹੱਕ ਦੇ ਵਿੱਚ ਵੀ ਇੱਕ ਐਫੀਡੇਵਿਟ ਹੋਰ ਵੀ ਫਾਈਲ ਕੀਤਾ ਗਿਆ ਸੀ ਔਰ ਉਹਦੇ ਜਿਹੜੇ ਸ਼ਬਦ ਨੇ, ਮੈਂ ਕਿਉਂਕਿ ਉਹਨਾਂ ਨੇ ਐਗਜ਼ੈਕਟ ਕੋਟ ਕੀਤੇ, ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਐਫੀਡੇਵਿਟ 'ਚ ਕਿਹਾ ਸੀ, ਸੱਚ ਹਾਰਡ ਕੋਰ and experienced criminals like Puller who have a well-organized international support base are likely to misuse such order to attempt victimization of dedicated police officers like Sumedh Saini। ਹੁਣ ਤੁਸੀਂ ਇਹ ਪੰਜਾਬ ਸਰਕਾਰ ਦਾ ਆਫੀਸ਼ੀਅਲ ਐਫੀਡੇਵਿਟ ਦੀ ਲੈਂਗੁਏਜ ਹੈ ਕਿ ਜੇ ਸੈਣੀ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤੇ ਫਿਰ ਦਵਿੰਦਰਪਾਲ ਸਿੰਘ ਭੁੱਲਰ ਵਰਗਾ ਬੰਦਾ ਹੈ ਜਿਹੜਾ ਕਿ ਇੱਕ ਹਾਰਡ ਕੋਰ ਐਂਡ ਐਕਸਪੀਰੀਅੰਸਡ ਕ੍ਰਿਮੀਨਲ ਹੈ ਜੀ, ਕਿ ਇੱਕ ਬੜਾ ਤਜਰਬਾਕਾਰ ਅਪਰਾਧੀ ਹੈ, ਹਾਰਡ ਕੋਰ ਹੈ ਔਰ ਜਿਹਦਾ ਨੈਟਵਰਕ ਦੁਨੀਆ ਭਰ ਦੇ ਵਿੱਚ ਹੈ। ਹੁਣ ਇਹ ਕਹਿਣਾ ਚਾਹੁੰਦੇ ਨੇ ਕਿ ਦੁਨੀਆ ਭਰ ਦੇ ਵਿੱਚ ਭੁੱਲਰ ਦਾ ਦਹਿਸ਼ਤਗਰਦੀ ਨੈਟਵਰਕ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਇਸ ਅਪਰਚੁਨਿਟੀ ਨੂੰ ਮਿਸਯੂਜ਼ ਕਰਨਗੇ। ਸੋ ਜ਼ਾਹਰ ਹੈ
ਕਿ 6 ਵਾਰ ਜਸਟਿਸ ਨੇ ਬਿਲਕੁਲ ਠੀਕ ਲਾਈਨ ਦੇ ਉੱਤੇ, ਤਾਂ ਕਿ ਇਹ ਨਾ ਹੋਏ ਕਿ ਜਿਹੜਾ ਇੱਕ ਚੋਰ ਹੈ ਜਿਹੜਾ ਕਿ ਚੋਰੀ ਕਰਨ ਆਇਆ ਹੈ ਤੇ ਜਦੋਂ ਘਰ ਵਾਲੇ ਜਾਗ ਪਏ, ਪਿੰਡ ਵਾਲੇ ਜਾਗ ਪਏ ਤੇ ਉਹ ਚੋਰ ਚੋਰ ਕਰ ਰਹੇ ਨੇ ਤੇ ਚੋਰ ਵੀ ਰੌਲਾ ਪਾ ਰਿਹਾ ਚੋਰ ਚੋਰ, ਉਸੇ ਭੀੜ ਦੇ ਵਿੱਚ ਰਲਿਆ ਹੋਇਆ ਹੈ। ਸੋ ਇਹ ਬਾਦਲ ਕੋੜਮੇ ਦਾ ਰੋਲ ਐਗਜ਼ੈਕਟਲੀ ਉਸ ਚੋਰ ਵਰਗਾ ਹੈ ਜਿਸ ਦਾ ਪੂਰਾ ਰੋਲ ਹੈ ਸੁਮੇਧ ਸੈਣੀ ਦਾ, ਉਹਨੂੰ ਇਹਨਾਂ ਨੇ ਪ੍ਰੋਟੈਕਟ ਕੀਤਾ ਹੈ। ਭੁੱਲਰ ਦੇ ਖਿਲਾਫ ਐਫੀਡੇਵਿਟ ਦਿੱਤਾ ਹੈ, ਭੁੱਲਰ ਨੂੰ ਅੰਮ੍ਰਿਤਸਰ ਦੀ ਜੇਲ੍ਹ 'ਚ ਵੀ ਟਰਾਂਸਫਰ ਨਹੀਂ ਹੋਣ ਦਿੱਤਾ ਹੈ, ਇਹ ਕਹਿ ਕੇ ਕਿ ਇਹ ਖੁੰਖਾਰ ਅੱਤਵਾਦੀ ਹੈ। ਤੇ ਅੱਜ ਇਹ ਮਰਸੀ ਪਟੀਸ਼ਨ ਲੈ ਕੇ ਤੁਰੇ ਹੋਏ ਨੇ ਪ੍ਰੈਜ਼ੀਡੈਂਟ ਕੋਲ ਕਿ ਜੀ ਇਹ ਜਿਹੜਾ ਹੈਗਾ ਇਹਦਾ ਬਾਪੂ ਗਵਾਚ ਗਿਆ ਤੇ ਮਾਂ ਵਿਚਾਰੀ 74 ਸਾਲਾਂ ਦੀ, ਉਹਨੂੰ ਅਜੇ ਆਪਣਾ ਪਤੀ ਨਹੀਂ ਮਿਲਿਆ ਤੇ ਪੁੱਤਰ ਵੀ ਗਵਾਏਗੀ। ਸੋ ਕਿਸ ਕਿਸਮ ਦੇ ਇਹ ਫਰਾਡ ਔਰ ਸ਼ੇਮਲੈਸ ਲੋਕ ਨੇ। ਜੀ ਡਾਕਟਰ ਸਾਹਿਬ, ਜਰਮਨ ਦੀ ਸਿੱਖ ਕਮਿਊਨਿਟੀ ਨੇ ਜਰਮਨ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਵਿਰੋਧ ਵਿੱਚ ਇੱਕ ਮੈਮੋਰੈਂਡਮ ਦਿੱਤਾ ਹੈ। ਦੇਖੋ ਇੱਕ ਚੰਗੀ ਗੱਲ ਹੈ ਮੈਂ ਸਮਝਦਾ, ਔਰ ਇਹੀ ਜਿਹੜਾ ਜੇ ਜਰਮਨ ਦੇ ਐਂਬੈਸਡਰ ਨੇ ਇੰਡੀਆ ਦੇ ਵਿੱਚ ਰਿਸਪੌਂਡ ਕੀਤਾ ਹੈ, ਜਰਮਨ ਸਰਕਾਰ ਦੇ ਨਾਲ ਵੀ ਜਿਹੜਾ ਤਾਲਮੇਲ ਹੋਰ ਵੀ ਕੁਝ ਅਟਰਨੀਜ਼ ਕਰ ਰਹੇ ਨੇ, ਇੱਕ ਦੋ ਨਿਊਜ਼ ਇਹਦੇ ਨਾਲ ਰਿਲੇਟਡ ਹੋਰ ਵੀ ਨੇ ਜਰਮਨ ਦੇ ਜਿਨ੍ਹਾਂ ਨੇ ਮੈਨੂੰ ਇਹ ਦਿੱਤੀ ਹੈ ਨਿਊਜ਼। ਉਹਨਾਂ ਨੇ ਕਿਹਾ ਜੀ ਅਜੇ ਤੁਸੀਂ ਜ਼ਰਾ ਹੋਲਡ ਕਰਨਾ, ਅਸੀਂ ਇੱਕ ਪਟਾਕਾ ਪਾਵਾਂਗੇ ਇਸ 'ਤੇ ਵੀ। ਚਲੋ ਐਨੀਵੇ, ਇਸ ਮੈਮੋਰੈਂਡਮ ਦੇ ਵਿੱਚ ਜਿਹੜਾ ਕਿ ਸਿੱਖ ਕਮਿਊਨਿਟੀ ਜਰਮਨੀ ਦੇ ਬਿਹਾਫ 'ਤੇ ਦਿੱਤਾ ਗਿਆ ਹੈ ਔਰ ਭਾਈ ਰੇਸ਼ਮ ਸਿੰਘ ਉਹਦੇ ਥੱਲੇ ਦਸਤਖਤ ਕਰਨ ਵਾਲੇ ਨੇ ਤੇ ਜਤਿੰਦਰ ਬੀਰ ਸਿੰਘ ਦਸਤਖਤ ਕਰਨ ਵਾਲੇ ਨੇ। ਸੋ ਉਹਦੇ 'ਚ ਉਹਨਾਂ ਨੇ ਸਾਰੇ ਫੈਕਟਸ ਸਟੇਟ ਕੀਤੇ ਨੇ ਕਿ ਕਿਵੇਂ ਜਰਮਨ 'ਚੋਂ ਡਿਪੋਰਟ ਕੀਤਾ ਗਿਆ, ਕਿਵੇਂ ਉਹਨਾਂ ਨੂੰ ਕਨਫੈਸ਼ਨਲ ਸਟੇਟਮੈਂਟ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹ ਕਨਵਿਕਟ ਕੀਤਾ ਗਿਆ। ਔਰ ਅਖੀਰ 'ਚ ਉਹਨਾਂ ਨੇ ਮੰਗ ਇਹੀ ਕੀਤੀ ਹੈ ਕਿ ਜਿਹੜੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਇਹਨਾਂ ਦੀ ਜਿਹੜੀ ਡੈਥ ਸੈਂਟੈਂਸ ਹੈ ਉਹ ਖਤਮ ਕੀਤੀ ਜਾਏ ਔਰ ਹਿੰਦੁਸਤਾਨ ਦਾ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹਦੇ ਵਿੱਚ ਸੁਧਾਰ ਕੀਤਾ ਜਾਏ, ਸੋਧ ਕੀਤੀ ਜਾਏ ਤਾਂ ਕਿ ਡੈਥ ਪੈਨਲਟੀ ਨੂੰ ਖਤਮ ਕੀਤਾ ਜਾਏ। ਔਰ ਇੱਕ ਬੜੀ ਇੰਟਰਸਟਿੰਗ ਉਹਨਾਂ ਨੇ ਡਿਮਾਂਡ ਅਖੀਰ 'ਚ ਕੀਤੀ ਹੈ, ਇੰਡੀਆ ਮਸਟ ਰੈਟੀਫਾਈ ਦ ਆਪਸ਼ਨਲ ਪ੍ਰੋਟੋਕੋਲ ਔਨ ਇੰਟਰਨੈਸ਼ਨਲ ਸਿਵਲ ਐਂਡ ਪੋਲੀਟੀਕਲ ਰਾਈਟਸ ਐਂਡ ਅਦਰ ਇੰਟਰਨੈਸ਼ਨਲ ਟ੍ਰੀਟੀਜ਼ ਐਂਡ ਕਨਵੈਨਸ਼ਨਸ। ਕਿ ਭਾਰਤ ਜਿਹੜਾ ਹੈ ਇਹ ਪ੍ਰੋਟੋਕੋਲ ਇੰਟਰਨੈਸ਼ਨਲ ਸਿਵਲ ਐਂਡ ਪੋਲੀਟੀਕਲ ਰਾਈਟਸ, ਕਿਉਂਕਿ ਇਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵੀ ਆਉਂਦਾ ਹੈ, ਸਵੈ ਨਿਰਣੇ ਦਾ ਹੱਕ। ਸੋ ਇਹ ਕਹਿਣਾ ਮੈਮੋਰੈਂਡਮ ਜਰਮਨ ਸਰਕਾਰ ਨੂੰ ਆਈ ਥਿੰਕ ਬਿਲਕੁਲ ਠੀਕ ਪਹੁੰਚ ਹੈ ਕਿ ਭਾਰਤ ਜਿਹੜਾ ਉਹ ਇੰਟਰਨੈਸ਼ਨਲ ਜਿਹੜੇ ਪ੍ਰੋਟੋਕੋਲ ਨੇ ਉਹਨਾਂ ਨੂੰ ਫੋਲੋ ਕਰੇ ਔਰ ਇਸ ਰਾਈਟ ਨੂੰ ਵੀ ਦੇ ਜਿਹੜਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਬੜਾ ਇੱਕ ਪੋਜ਼ਿਟਿਵ ਪਾਰਟ ਹੈ। ਔਰ ਇਹਦੇ 'ਚ ਉਹਨਾਂ ਨੇ ਇੱਕ ਪਾਰਟ ਹੋਰ ਉੱਪਰ ਕੋਟ ਕੀਤਾ ਸੀ ਕਿ ਆਸਟ੍ਰੇਲੀਅਨ ਜਿਹੜਾ ਮਿਸ਼ਨਰੀ ਮਿਸਟਰ ਗ੍ਰੈਮ ਸਟੇਨ ਜਿਹਦੇ 2 ਬੱਚਿਆਂ ਨੂੰ 9 ਤੇ 7 ਸਾਲ ਦੇ ਔਰ ਉਹਨੂੰ ਜਿਉਂਦੇ ਸਾੜ ਦਿੱਤਾ ਸੀ ਬਜਰੰਗ ਦਲ ਵਾਲਿਆਂ ਨੇ, ਕਿ ਉਸ ਮਾਮਲੇ 'ਚ ਵੀ ਜਰਮਨ ਸਰਕਾਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਕਿ ਉਹਨਾਂ ਦਾ ਜਿਹੜਾ ਕਾਤਲ ਸੀ ਉਹਨਾਂ ਦਾ ਉਹਨੂੰ ਡੈਥ ਸੈਂਟੈਂਸ ਨਹੀਂ ਦਿੱਤੀ ਗਈ। ਤੇ ਜੇ ਇੱਦਾਂ ਦੇ ਕਾਤਲ ਲਈ ਸੀ ਜਿਹਨੇ ਕਿ ਪਰਉਪਕਾਰੀ ਬੰਦਿਆਂ ਨੂੰ ਮਾਰਿਆ ਸੀ, ਸੋ ਹੁਣ ਤਾਂ ਭੁੱਲਰ ਦੇ ਕੇਸ 'ਚ ਜਰਮਨ ਗਵਰਨਮੈਂਟ ਦੀ ਇਹ ਇਖਲਾਕੀ ਜ਼ਿੰਮੇਵਾਰੀ ਹੈ ਵੀ ਇੱਥੋਂ ਡਿਪੋਰਟ ਹੋਏ ਕਿ ਉਹਨਾਂ ਦੇ ਵਿੱਚੋਂ ਇੰਟਰਵੀਨ ਕਰਨ। ਸੋ ਅਸੀਂ ਸਮਝਦੇ ਹਾਂ ਵੀ ਜਰਮਨ ਦੇ ਸਿੱਖਾਂ ਨੇ ਬਿਲਕੁਲ ਠੀਕ ਸਟੈਪ ਲਿਆ ਇਹ ਮੈਮੋਰੈਂਡਮ ਦੇ। ਜੀ ਡਾਕਟਰ ਸਾਹਿਬ, ਪ੍ਰੋਫੈਸਰ ਭੁੱਲਰ ਦੀ ਪਤਨੀ ਲਈ ਲੋਕ ਸਭਾ ਟਿਕਟ ਦੀ ਮੰਗ, ਇਸ ਬਾਰੇ ਤੁਸੀਂ ਕੀ ਕਹਿੰਦੇ? ਦੇਖੋ ਇਹ ਵੀ ਜਿਹੜੇ ਡਰਾਮੇਬਾਜ਼ ਕਿਸਮ ਦੇ ਲੋਕ ਵਿੱਚ ਆ ਜਾਂਦੇ ਨੇ, ਡਿਬੇਟ ਕੋਈ ਚੱਲ ਰਹੀ ਹੁੰਦੀ ਹੈ ਉਹਦੇ 'ਚ ਕੋਈ, ਇਹ ਰੋਮ ਦੇ ਵਿੱਚ ਜਿਹੜਾ ਕਿ ਇਟਲੀ 'ਚ ਹੈ ਉੱਥੇ ਗੁਰਦੁਆਰਾ ਗੋਬਿੰਦਸਰ ਲਵੀਨੀ 'ਚ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ, ਉਹਨਾਂ ਨੇ ਬੜੇ ਅੱਛੇ ਵਿਚਾਰ ਕੀਤੇ। ਪਰ ਉੱਥੇ ਹੀ 2-3 ਨਾਂ ਨੇ ਜਿਹੜੇ ਮੈਂ ਨਾਂ ਲੈਣਾ ਨਹੀਂ ਚਾਹੁੰਦਾ, ਉਹਨਾਂ ਨੇ ਮੰਗ ਕਰ ਦਿੱਤੀ ਹੈ ਕਿ ਜੀ ਪ੍ਰੋਫੈਸਰ ਭੁੱਲਰ ਦੀ ਪਤਨੀ ਨੂੰ ਜਿਹੜਾ ਉਹ ਲੋਕ ਸਭਾ ਦੀ ਟਿਕਟ ਦਿੱਤੀ ਜਾਏ। ਉਹ ਭਾਈ ਕੌਮ ਇਕੱਠੀ ਹੈ ਇਸ ਵੇਲੇ ਅਨਿਆਂ ਦੇ ਖਿਲਾਫ ਲੜਨ ਦੇ ਲਈ। ਅੱਗੇ ਜਿਹੜੇ ਲੋਕ ਸਭਾ 'ਚ ਤੁਸੀਂ ਭੇਜੇ ਹੋਏ ਨੇ ਉਹਨਾਂ ਨੇ ਕੀ ਸਵਾਰ ਦਿੱਤਾ ਹੈ, ਉਹ ਤਾਂ ਕਾਤਲਾਂ ਦੇ ਸਾਥੀ ਬਣੇ ਹੋਏ ਨੇ। ਪਰ ਮੈਂ ਸਮਝਦਾ ਵੀ ਇਹ ਜਿਹੜੀ ਇਸ ਕਿਸਮ ਦੇ ਝੋਲੀ ਚੁੱਕ ਜੇ ਲੋਕ ਨੇ ਇਹ ਪਤਾ ਨਹੀਂ ਕਿਹੜੇ ਪਾਸਿਓਂ ਆ ਜਾਂਦੇ ਨੇ ਤੇ ਕਿਵੇਂ ਅਸਲੀ ਇਸ਼ੂ ਨੂੰ ਜਿਹੜਾ ਉਹ ਡਾਈਵਰਟ ਕਰਕੇ ਕਿਸੇ ਹੋਰ ਪਾਸੇ ਲੈ ਜਾਂਦੇ ਨੇ। ਜੀ ਡਾਕਟਰ ਸਾਹਿਬ, ਜਸਟਿਸ M.B. ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨੇ ਪ੍ਰੋਫੈਸਰ ਭੁੱਲਰ ਸੰਬੰਧੀ ਮੇਰੇ ਨਾਲ ਕੋਈ ਸਲਾਹ ਨਹੀਂ ਕੀਤੀ। ਇਸ ਟਿੱਪਣੀ ਬਾਰੇ ਤੁਸੀਂ ਕੀ ਕਹਿੰਦੇ? ਦੇਖੋ ਇਹ M.B. ਸ਼ਾਹ ਦਾ ਅਸੀਂ ਜ਼ਿਕਰ ਕਰਕੇ ਆਏ ਹਾਂ ਜਦੋਂ ਕਿ ਅਸੀਂ ਐਡਵੋਕੇਟ ਚੌਧਰੀ ਦੀ ਗੱਲ ਕੀਤੀ ਹੈ, ਕਿਉਂਕਿ ਇਹ ਉਸ ਜੱਜਾਂ ਦੇ ਪੈਨਲ ਦੇ ਮੁਖੀ ਸੀ ਜਿਨ੍ਹਾਂ ਨੇ ਪ੍ਰੋਫੈਸਰ ਭੁੱਲਰ ਨੂੰ ਐਕਵਿਟ ਕਰਨ ਦੀ ਜਿਹੜੀ ਆ ਉਹ ਸਿਫਾਰਿਸ਼ ਕੀਤੀ ਸੀ। ਸੋ ਇਹਨਾਂ ਨੇ ਪਿਛਲੇ ਦਿਨਾਂ 'ਚ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ
ਔਰ ਉਹਨਾਂ ਨੇ ਕਿਹਾ ਕਿ ਜੀ ਦੇਖੋ ਮਤਲਬ ਜਦੋਂ ਹੋਮ ਮਿਨਿਸਟਰੀ ਦੇ ਕੋਲ ਇਹ ਕੇਸ ਆਇਆ ਪੈਟੀਸ਼ਨ ਦਾ ਜੀ, ਸੋ ਇਹ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹ ਮੇਰੀ ਰਾਏ ਵੀ ਲੈਂਦੇ, ਕਿਉਂਕਿ ਮੈਂ ਡਾਇਸੈਂਟਿੰਗ ਨੋਟ ਦਿੱਤਾ ਸੀ। ਪਰ ਉਹਨਾਂ ਨੇ ਉਹਦੇ 'ਚ ਕਿਹਾ ਕਿ ਵੀ ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪੁੱਛਿਆ ਗਿਆ ਔਰ ਨਾ ਹੀ ਮੇਰੀ ਕੋਈ ਰਾਏ ਲਈ ਗਈ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਗੱਲ ਬਾਰ-ਬਾਰ ਸਾਹਮਣੇ ਆ ਰਹੀ ਹੈ ਕਿ ਸਾਰੇ ਹੀ ਨੋਰਮ ਉਹ ਕਾਨੂੰਨੀ ਹੋਣ, ਇਖਲਾਕੀ ਹੋਣ, ਇੰਟਰਨੈਸ਼ਨਲ ਜ਼ਿੰਮੇਵਾਰੀਆਂ ਦੇ ਹੋਣ, ਜਿਵੇਂ ਜਰਮਨ ਤੋਂ ਲਿਆਂਦਾ ਗਿਆ। ਔਰ ਹੁਣ ਅਸੀਂ ਦੇਖਦੇ ਹਾਂ ਵੀ ਜੇ ਇਟਲੀ ਤੋਂ 2 ਮੈਰੀਨ ਜਿਨ੍ਹਾਂ ਨੇ ਕਿ ਮਛੇਰੇ ਮਾਰੇ ਭਾਰਤੀ ਮੂਲ ਦੇ ਜੀ, ਔਰ ਉਹ ਵਾਪਸ ਆ ਗਏ ਸੀ ਇਟਲੀ, ਉਹਨਾਂ ਨੇ ਇਟਲੀ ਸਰਕਾਰ ਤੋਂ ਵਾਪਸ ਲਏ ਸੁਪਰੀਮ ਕੋਰਟ ਦੇ ਆਰਡਰ ਥੱਲੇ। ਜੀ, ਹੁਣ ਉਹਨਾਂ ਨੂੰ ਇਟਲੀ ਸਰਕਾਰ ਨੂੰ ਤਾਂ ਇਹਨਾਂ ਨੇ ਅਸ਼ੋਰ ਕੀਤਾ ਹੈ ਕਿ ਭਾਈ ਜੇ ਗਲਤੀ ਵੀ ਇਹਨਾਂ ਦੀ ਗਿਲਟੀ ਵੀ ਹੋ ਗਏ ਤੇ ਇਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ। ਨਾਲ ਹੀ ਉਹਨਾਂ ਨੇ ਕਿਹਾ ਜੀ ਇਹ ਇੱਥੇ ਐਮਬੈਸੀ 'ਚ ਰਹਿ ਸਕਦੇ ਨੇ ਇਟਲੀ ਦੀ, ਇਹਨਾਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਸੋ ਮਛੇਰਿਆਂ ਦੇ ਜਿਹੜਾ ਜ਼ਾਹਰ ਕਤਲ ਨੇ ਜਿਹਨੂੰ ਇੰਡੀਅਨ ਲਾਅ ਦੇ ਥੱਲੇ ਹੈ, ਉਹਨਾਂ ਦੇ ਲਈ ਤਾਂ ਉਹਨਾਂ ਨੂੰ ਕਮਿਟਮੈਂਟ ਦਿੰਦੇ ਨੇ ਤੇ ਇੱਥੇ ਜਰਮਨ ਤੋਂ ਡਿਪੋਰਟ ਕਰਕੇ ਭੇਜਿਆ ਗਿਆ ਜਿਹੜਾ ਬੰਦਾ ਹੈ ਉਸ ਬਾਰੇ ਜਿਹਦਾ ਕਿ ਪਿਓ ਔਰ ਮਾਸੜ ਜਿਹੜਾ ਉਹ ਕਤਲ ਕੀਤੇ ਗਏ ਨੇ ਔਰ ਜਿਸ ਦੇ ਖਿਲਾਫ ਕੋਈ ਗਵਾਹ ਨਹੀਂ ਹੈ, ਕੋਈ ਕੇਸ ਪ੍ਰੂਵ ਨਹੀਂ ਹੋਇਆ, ਉਹਨੂੰ ਤੁਸੀਂ ਫਾਂਸੀ ਤੇ ਲਟਕਾਉਣ ਨੂੰ ਤਿਆਰ। ਹੁਣ ਇਹ ਕਿਹੜੇ ਸਟੈਂਡਰਡ ਨੇ? ਇਹ ਇੱਕ ਪਾਸੇ ਪਾਕਿਸਤਾਨ ਤੋਂ ਮੰਗ ਕਰਦੀ ਹੈ ਇੰਡੀਅਨ ਗਵਰਨਮੈਂਟ ਕਿ ਜੀ ਸਰਬਜੀਤ ਸਿੰਘ ਜਿਹੜਾ ਉੱਥੇ ਕਨਵਿਕਟ ਹੋਇਆ ਪਾਕਿਸਤਾਨ 'ਚ, ਇਹਨਾਂ ਦਾ ਰਾਹ ਦਾ ਏਜੰਟ ਸੀ ਜਿਹਨੇ ਉੱਥੇ ਬੰਬ ਧਮਾਕੇ ਕੀਤੇ, ਕਿੰਨੇ ਲੋਕ ਮਾਰੇ ਗਏ, ਉਹਦੇ ਬਾਰੇ ਤਾਂ ਕਹਿੰਦੇ ਨੇ ਜੀ ਉਹਨੂੰ ਛੱਡ ਦਿਓ। ਪਰ ਇੱਧਰ ਜਿਹੜਾ ਇਹਨਾਂ ਦੇ ਆਪਣੇ ਕੰਟਰੋਲ 'ਚ ਝੂਠੇ ਕੇਸ 'ਚ ਫਸਾਇਆ ਹੋਇਆ ਉਹਨੂੰ ਫਾਂਸੀ ਲਾਉਣ ਲਈ ਪੱਬਾਂ ਪਾਰ ਹੋਏ ਨੇ। ਸੋ ਇਹ ਇਹਨਾਂ ਦਾ ਸਾਰਾ ਇੱਕ ਹੌਲੋ ਜਿਹਾ ਸਟਰਕਚਰ ਹੈ, ਧੋਖੇਬਾਜ਼ ਸਟਰਕਚਰ। ਔਰ ਚੰਗੀ ਗੱਲ ਹੈ ਵੀ ਇਸ ਵੇਲੇ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ, ਮੀਡੀਆ ਦੇ ਵਿੱਚ ਇਹ ਸਾਰਾ ਸਿਸਟਮ ਜਿਹੜਾ ਹੈ ਇਹਨਾਂ ਹਿੰਦੂ ਤਵੀਆਂ ਦਾ ਉਹ ਐਕਸਪੋਜ਼ ਹੋ ਰਿਹਾ ਜੀ। ਡਾਕਟਰ ਸਾਹਿਬ, ਪ੍ਰੋਫੈਸਰ ਭੁੱਲਰ ਨੂੰ ਖਾਲਸਾ ਪੰਥ ਤੋਂ ਖੋਣ ਦੀਆਂ ਤਿਆਰੀਆਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਟਿੱਪਣੀਆਂ ਦੇ ਸਿਲਸਿਲੇ 'ਚ ਅਖੀਰਲੀ ਟਿੱਪਣੀ ਹੈ ਜੀ ਔਰ ਇਹ ਮੈਂ ਇਸ ਲਈ ਚੁਣਿਆ, ਇੱਕ ਸਰ ਕਰਮਜੀਤ ਸਿੰਘ ਅੱਛੇ ਜਰਨਲਿਸਟ ਨੇ ਜੀ। ਮੈਂ ਹਰ ਹਫਤੇ ਚੜ੍ਹਦੀ ਕਲਾ ਅਖਬਾਰ ਦੇ ਲਈ ਜਿਹੜਾ ਕਿ ਐਡੀਟੋਰੀਅਲ ਲਿਖਦਾ ਹੈ, ਉਹ ਹੋਰ ਵੀ ਬਹੁਤ ਸਾਰੀਆਂ 10-12 ਅਖਬਾਰਾਂ ਦੁਨੀਆ ਭਰ 'ਚ ਉਹਨੂੰ ਪਬਲਿਸ਼ ਕਰਦੀ ਹੈ। ਪਰ ਜਦੋਂ ਮੈਂ ਅੱਜ ਇਸ ਹਫਤੇ ਇਹਨਾਂ ਦੀ ਲਿਖਤ ਦੇਖੀ ਕਰਮਜੀਤ ਸਿੰਘ ਚੰਡੀਗੜ੍ਹ ਦੀ, ਤੇ ਮੈਂ ਆਪਣੇ ਰੈਜ਼ੀਡੈਂਟ ਐਡੀਟਰ ਨੂੰ ਕਿਹਾ ਕਿ ਇਸ ਵਾਰ ਮੈਂ ਲਿਖਤ ਨਹੀਂ ਲਿਖਾਂਗਾ, ਤੁਸੀਂ ਇਹਨਾਂ ਦੀ ਲਿਖਤ ਨੂੰ ਹੀ ਮਹਿਮਾਨ ਸੰਪਾਦਕੀ ਬਣਾ ਕੇ ਲਿਖੋ। ਸੋ ਮੈਂ ਸਾਰਾ ਤਾਂ ਨਹੀਂ ਪੜ੍ਹ ਸਕਾਂਗਾ, ਪਰ ਦਰਸ਼ਕਾਂ ਨੂੰ ਦੱਸਣ ਦੇ ਲਈ ਕਿ ਇਸ ਵੇਲੇ ਜਿਹੜੀਆਂ ਕ੍ਰੀਏਟਿਵ ਕਲਮਾਂ ਨੇ ਉਹ ਕਿਸ ਲਾਈਨ ਤੇ ਸੋਚਦੀਆਂ ਨੇ, ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਬੜੀ ਦਿਲਚਸਪ ਹੈ। ਸਾਡੀ ਸਾਂਝੀ ਰੂਹ ਦਾ, ਸਾਡੇ ਸਾਂਝੇ ਜਿਸਮ ਦਾ ਇੱਕ ਹੋਰ ਹਿੱਸਾ ਸਾਥੋਂ ਸਦਾ ਲਈ ਖੋਣ ਦੀਆਂ ਤਿਆਰੀਆਂ ਹਨ। ਇੱਕ ਹੋਰ ਟਾਣ ਟੁੱਟਣ ਵਾਲਾ ਹੈ ਜਿਸ ਦੀ ਛਾਂ ਵਿੱਚ ਅਸੀਂ ਬੈਠੇ ਹਾਂ। ਪੰਥਕ ਅਸਮਾਨ ਤੋਂ ਇੱਕ ਹੋਰ ਤਾਰਾ ਕਦੇ ਵੀ ਟੁੱਟ ਸਕਦਾ ਹੈ। ਕਿਹਰ, ਸਤਵੰਤ, ਬੇਅੰਤ, ਸੁੱਖਾ, ਜਿੰਦਾ, ਦਿਲਾਵਰ ਤੋਂ ਪਿੱਛੋਂ ਹੁਣ 5 ਦਰਿਆਵਾਂ ਦੇ ਪਾਣੀਆਂ ਨੂੰ ਭੁੱਲਰ ਦੇ ਲਹੂ ਨਾਲ ਰੰਗਣ ਵਾਲੇ ਤਿਆਰ ਬੈਠੇ ਹਨ। ਅੱਜ ਦੀ ਤਰੀਕ ਵਿੱਚ ਕਿਸੇ ਸ਼ਾਇਰ ਦੇ ਜਜ਼ਬਾਤ ਸਾਡੇ ਲਈ ਹਨ। ਮੁਨਸਫ ਬੋਲਾ, ਹਾਕਮ ਅੰਨਾ, ਕਿੱਥੇ ਕੋਈ ਫਰਿਆਦ ਕਰੇ, ਉਹੀਓ ਜਿੰਦ ਦੇ ਵੈਰੀ ਹੋਏ ਜਿਨ੍ਹਾਂ ਖਾਤਰ ਰੋਜ਼ ਮਰੇ। ਇਹੋ ਸੱਚ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ। ਜਦੋਂ ਸਾਨੂੰ ਕੋਈ ਵੀ ਆਪਣਾ ਨਜ਼ਰ ਨਹੀਂ ਆਉਂਦਾ ਜੋ ਸਾਡੀ ਰੂਹ ਦੇ ਦਰਦ ਨੂੰ ਸੁਣ ਸਕਦਾ ਹੋਵੇ। ਇਹ ਔਖੀ ਘੜੀ ਇਕੱਠੇ ਹੋ ਕੇ ਮਿਲ ਬੈਠਣ ਦੀ ਹੈ। ਸਿਰਫ ਸੁੱਚੇ ਹੰਝੂਆਂ ਨਾਲ ਹੀ ਕੁਝ ਨਹੀਂ ਬਣਨਾ। ਹੰਝੂਆਂ ਦੀ ਇਸ ਨਦੀ ਨੂੰ ਡੂੰਘੀਆਂ ਸੋਚਾਂ ਅਤੇ ਵਿਵੇਕ ਅਕਲਾਂ ਨਾਲ ਰੰਗਣ ਵਾਲੇ ਸੁਨਹਿਰੀ ਪਲ ਵੀ ਇਹੋ ਹੀ ਹਨ। ਵੈਸੇ ਸਾਡੇ ਖਿੜੇ ਚਮਨ ਨੂੰ ਲਹੂ ਲੁਹਾਨ ਕਰਨ ਵਾਲਿਆਂ ਨਾਲ ਇੱਕ ਡੂੰਘੀ ਤੇ ਪੱਕੀ ਲਕੀਰ ਤਾਂ ਉਦੋਂ ਹੀ ਖਿੱਚੀ ਗਈ ਸੀ ਜਦੋਂ ਸਰਬੱਤ ਦਾ ਭਲਾ ਮੰਗਣ ਵਾਲੀ ਇੱਕ ਕੌਮ ਦੇ ਸੱਚਖੰਡ ਨੂੰ 1 ਲੱਖ ਦੀ ਗਿਣਤੀ ਵਿੱਚ ਆਈ ਪਾਪ ਦੀ ਜੰਝ ਨੇ ਲਹੂ ਲੁਹਾਨ ਕੀਤਾ ਸੀ ਜੂਨ 84। ਪਰ ਅਜੇ ਵੀ ਇਹ ਲਕੀਰ ਕਿਸੇ ਨੂੰ ਧੁੰਦਲੀ ਲੱਗਦੀ ਹੈ, ਕਿਸੇ ਨੂੰ ਦਿਸਦੀ ਹੀ ਨਹੀਂ ਅਤੇ ਕੋਈ ਦੇਖਣਾ ਹੀ ਨਹੀਂ ਚਾਹੁੰਦਾ। ਸੱਚ ਤਾਂ ਇਹ ਹੈ ਕਿ ਸਾਡੀ ਖੁਆਰੀ ਅਤੇ ਸਾਡੇ ਰੁੱਲ ਜਾਣ ਦਾ ਵੱਡਾ ਕਾਰਨ ਇਹੀ ਹੈ। ਅਸੀਂ ਖੁਦ ਵੀ ਖਿੰਡੇ ਹਾਂ, ਭੁਲੇਖਿਆਂ ਤੇ ਭਰਮਾਂ ਦਾ ਸ਼ਿਕਾਰ ਹਾਂ।
ਇਸ ਲਈ ਅਜੇ ਵੀ ਲਕੀਰ ਦੇ ਇੱਕ ਪਾਸੇ ਖੜੇ ਹੋਣ ਦਾ ਉਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਹੈ, ਜਿਵੇਂ ਕਦੇ ਸਾਡੇ ਬਾਬੇ ਦੀਪ ਸਿੰਘ ਨੇ ਕੀਤਾ ਸੀ। ਜੀ ਸਾਡੇ ਸਵਾਰਥ, ਸਾਡੇ ਨਿੱਕੇ ਨਿੱਕੇ ਲਾਲਚ, ਸਾਡੀਆਂ ਲੋੜਾਂ ਤੇ ਮਜਬੂਰੀਆਂ ਸਾਨੂੰ ਕਦੇ ਲਕੀਰ ਦੇ ਉਧਰ ਵੱਲ ਤੇ ਕਦੇ ਸਾਡੀਆਂ ਜ਼ਮੀਰਾਂ ਤੇ ਅਣਖਾਂ ਇੱਧਰ ਵੱਲ ਧੱਕਦੀਆਂ ਰਹਿੰਦੀਆਂ ਹਨ। ਸੋ ਮੈਂ ਇਹ ਪਹਿਲਾ ਪੈਰਾਗ੍ਰਾਫ ਹੀ ਇਸ ਲਈ ਪੜ੍ਹਿਆ ਕਿ ਇਹ ਇਸ ਵੇਲੇ ਕੌਮ ਦੇ ਜਜ਼ਬਾਤ ਨੇ। ਜੀ ਉਹ ਸਧਾਰਨ ਗੁਰਸਿੱਖ ਹੋਣ, ਜਿਵੇਂ ਅੱਜ ਪ੍ਰੋਟੈਸਟ ਦੇ ਵਿੱਚ ਸਾਡੀ ਯੰਗਰ ਜਨਰੇਸ਼ਨ, ਉਹ ਵੀਰ ਭੈਣਾਂ ਜਿਹਨੇ 20 25 30 ਸਾਲ ਤੋਂ ਇਸ ਗੱਲ ਦੀ ਵਿਟਨੈਸ ਨੇ ਕਿ ਸਾਡੇ ਨਾਲ ਕੀ ਹੋਇਆ ਹੈ। ਅੱਜ ਜਿੰਨਾ ਜੋਸ਼ੋ ਖਰੋਸ਼ ਬੀਬੀਆਂ ਦੇ ਵਿੱਚ ਵੀ ਦੇਖਣ ਨੂੰ ਆਇਆ ਹੈ, ਜੀ ਔਰ ਬਹੁਤ ਸਾਰੀਆਂ ਲਿਖਤਾਂ ਜਦੋਂ ਅਸੀਂ ਇੰਟਰਨੈਟ ਤੇ ਦੇਖਦੇ ਹਾਂ, ਫੇਸਬੁੱਕ ਤੇ ਦੇਖਦੇ ਹਾਂ, ਜੀ ਹੋਰ ਸੋਸ਼ਲ ਮੀਡੀਆ 'ਚ ਦੇਖਦੇ ਹਾਂ। ਸੋ ਇਹ ਸਾਡੀ ਕੌਮ ਦੀ ਸਟਰੈਂਥ ਵੀ ਹੈ। ਹਾਂਜੀ ਡਾਕਟਰ ਸਾਹਿਬ, ਹੁਣ ਵੇਲਾ ਆ ਗਿਆ ਛੋਟੇ ਬ੍ਰੇਕ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਪਣੀ ਤੇ ਸ਼ਾਰਟ ਬ੍ਰੇਕ।